ਅਗਲੀ ਖਬਰ ਵੱਲ ਚਲੀਏ ਜੋ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ, ਜਿਸ ਤਰ੍ਹਾਂ ਮੈਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਕੈਲੀਫੋਰਨੀਆ ਸਟੇਟ ਹੁਣ ਤੁਹਾਨੂੰ ਪੈਸੇ ਭੇਜਣ ਜਾ ਰਹੀ ਆ। ਜੀ ਕੈਲੀਫੋਰਨੀਆ ਦੇ ਗਵਰਨਰ ਤੇ ਕੈਲੀਫੋਰਨੀਆ ਦੇ ਲੈਜਿਸਲੇਟਰਸ ਜੋ ਆ, ਉਹਨਾਂ ਦੇ ਵਿੱਚ ਕਸ਼ਮਕਸ਼ ਚੱਲ ਰਹੀ ਸੀ, ਕਿਉਂਕਿ ਕੈਲੀਫੋਰਨੀਆ ਦੇ ਗਵਰਨਰ ਕਹਿੰਦੇ ਸੀ ਵੀ ਪਰ ਕਾਰ ਪੈਸੇ ਦਿੱਤੇ ਜਾਣ, ਡੈਬਿਟ ਕਾਰਡ ਇੱਕ ਤਰ੍ਹਾਂ ਨਾਲ ਕਾਰਡ ਦੇ ਵਿੱਚ ਪੈਸੇ ਦਿੱਤੇ ਜਾਣ। ਪਰ ਜੋ ਡੈਮੋਕ੍ਰੇਟਿਕ ਲੀਡਰਸ ਹੈਗੇ ਆ ਉਹਨਾਂ ਦੇ ਲੈਜਿਸਲੇਚਰ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਨਹੀਂ, ਜੋ ਗੈਸ ਰੀਵੇਟ ਦੇਣੀ ਹੈਗੀ ਆ ਉਹ ਕਾਰਾਂ ਦੇ ਉੱਤੇ ਡਿਪੈਂਡ ਨਹੀਂ ਕਰਨੀ ਚਾਹੀਦੀ ਹੈਗੀ। ਪਲੱਸ ਜੋ ਪੈਸੇ ਆ ਉਹ ਫਰੈਂਚਾਈਜ਼ ਟੈਕਸ ਬੋਰਡ ਇਸ਼ੂ ਕਰੇ ਮਨੀ ਲੋਕਾਂ ਨੂੰ। ਸੋ ਉਹ ਉਹਨਾਂ ਨੇ ਡਿਸਾਈਡ ਕਰ ਲਿਆ ਵੀ ਹੁਣ ਕਿਸ ਤਰ੍ਹਾਂ ਪੈਸੇ ਦਿੱਤੇ ਜਾਣਗੇ। ਜੋ ਲੀਡਰਸ ਹੈਗੇ ਆ ਲੈਜਿਸਲੇਚਰ ਦੇ ਵਿੱਚ, ਉਹਨਾਂ ਦੀ ਵਿਸ਼ ਪਾਸ ਹੋਈ ਆ, ਇਨਫਲੇਸ਼ਨ ਰਿਲੀਫ ਪੇਮੈਂਟ ਹੁਣ ਦਿੱਤੀਆਂ ਜਾਣਗੀਆਂ ਇੰਡੀਵਿਜੂਅਲਸ ਨੂੰ, ਰਿਗਾਰਡਲੈਸ ਆਫ ਤੁਸੀਂ ਗੱਡੀ ਓਨ ਕਰਦੇ ਆ ਜਾਂ ਨਹੀਂ ਕਰਦੇ। ਸੋ ਰਿਲੀਫ ਦੇ ਲਈ ਉਹਨਾਂ ਨੇ ਅਮਾਊਂਟ 1,25,000 ਜਿਨ੍ਹਾਂ ਦੀ ਇਨਕਮ ਆ ਉਸ ਤੋਂ ਵਧਾ ਕੇ $2.5 ਲੱਖ ਕਰ ਦਿੱਤਾ ਹੈਗਾ। ਸੋ ਜੇ ਪਲਾਨ ਮੈਂ ਦੱਸਦਾ ਜਾਵਾਂ, ਤੁਹਾਡੇ ਕੋਲ ਜ਼ਰੂਰੀ ਨਹੀਂ ਵੀ ਕਾਰ ਹੋਣੀ ਚਾਹੀਦੀ ਆ। ਜੇ ਤੁਹਾਡੀ ਇਨਕਮ 75,000 ਤੋਂ ਥੱਲੇ ਆ ਜੀ ਤੇ ਤੁਹਾਨੂੰ $350 ਪਰ ਪਰਸਨ ਪੈਸੇ ਮਿਲੂਗੇ। ਜੇ ਤੁਸੀਂ ਜੁਆਇੰਟ ਫਾਈਲਰ ਹੈਗੇ ਆ, ਹਸਬੈਂਡ ਵਾਈਫ ਹੈਗੇ ਆ ਤੇ $1.5 ਲੱਖ ਤੋਂ ਥੱਲੇ ਇਨਕਮ ਆ ਤੇ ਤੁਹਾਨੂੰ $700 ਮਿਲਣਗੇ, 350 350। ਤੇ ਜੇ ਤੁਹਾਡਾ ਇੱਕ ਡਿਪੈਂਡੈਂਟ ਵੀ ਹੈਗਾ ਆ ਤੇ ਤੁਹਾਨੂੰ $350 ਹੋਰ ਮਿਲਣਗੇ। ਸੋ $1,150 ਫੈਮਿਲੀ ਨੂੰ ਮਿਲਣਗੇ, 3 ਜਾਣਿਆਂ ਨੂੰ, ਜੇ ਤੁਹਾਡੀ ਇਨਕਮ 1.5 ਲੱਖ ਤੋਂ ਥੱਲੇ ਹੈਗੀ ਆ। ਤੇ ਜਿਹੜੇ ਸਿੰਗਲ ਫਾਈਲਰ ਆ, ਜੇ ਤੁਹਾਡੀ ਇਨਕਮ 75,000 ਤੋਂ ਲੈ ਕੇ 1,25,000 ਤੱਕ ਆ ਤੇ ਤੁਹਾਨੂੰ $250 ਮਿਲਣਗੇ। ਜੇ ਹਸਬੈਂਡ ਐਂਡ ਵਾਈਫ ਆ, ਦੋਨਾਂ ਦੀ ਇਨਕਮ 1.5 ਲੱਖ ਤੋਂ ਲੈ ਕੇ 2.5 ਲੱਖ ਦੇ ਵਿੱਚ ਆ ਤੇ ਫੇਰ ਤੁਹਾਨੂੰ $500। ਤੇ ਜੇ ਇੱਕ ਤੁਹਾਡਾ ਬੱਚਾ ਹੈਗਾ, $250 ਹੋਰ ਤੇ $750 ਮਿਲੂਗਾ। ਤੇ ਸਿੰਗਲ ਫਾਈਲਰਸ ਜੋ 1,25,000 ਤੋਂ ਲੈ ਕੇ $2.5 ਲੱਖ ਤੱਕ ਬਣਾਦੇ, ਉਹਨਾਂ ਨੂੰ $200। ਤੇ 2.5 ਲੱਖ ਤੋਂ ਲੈ ਕੇ 5 ਲੱਖ ਤੱਕ, 5.5 ਲੱਖ ਤੱਕ ਜੋ ਬਣਾਉਂਦੇ ਆ ਉਹਨਾਂ ਨੂੰ $400 ਮਿਲਣਗੇ ਤੇ ਇੱਕ ਬੱਚੇ ਦੇ $200 ਮਿਲਣਗੇ। ਐਸਟੀਮੇਟਡ 23 ਮਿਲੀਅਨ ਕੈਲੀਫੋਰਨੀਅਨਸ ਇਸ ਦੇ ਲਈ ਐਲੀਜੀਬਲ ਹੋਣਗੇ। ਟੋਟਲ ਪਾਪੂਲੇਸ਼ਨ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੀ 38-39 ਮਿਲੀਅਨ ਦੇ ਕਰੀਬ ਹੈਗੀ ਆ। ਜੋ ਮਨੀ ਡਿਸਟਰੀਬਿਊਟ ਕੀਤਾ ਜਾਊਗਾ ਉਹ ਫਰੈਂਚਾਈਜ਼ ਟੈਕਸ ਬੋਰਡ ਵੱਲੋਂ ਦਿੱਤਾ ਜਾਊਗਾ ਅਰਾਊਂਡ ਲੇਟ ਅਕਤੂਬਰ। ਸੋ ਇਹ ਹੁਣ ਤੁਸੀਂ ਦੇਖ ਲਓ ਵੀ ਅਕਤੂਬਰ ਮਹੀਨਾ ਕਿਉਂ ਚੁਣਿਆ, ਹੋ ਸਕਦਾ ਇਹ ਇਲੈਕਸ਼ਨ ਕਰਕੇ ਚੁਣਿਆ, ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ ਜੀ ਜੀ ਪਹਿਲੇ ਹਫਤੇ, ਤੇ ਉਸ ਤੋਂ ਕੁਝ ਦਿਨ ਪਹਿਲਾਂ ਜੋ ਪੇਮੈਂਟਸ ਆ ਉਹ ਤੁਹਾਡੇ ਘਰਾਂ ਨੂੰ ਇਹ ਭੇਜਣਗੇ। ਸੋ ਦੇਖੋ, ਇਹ ਪੋਲਿਟਿਕਸ ਜਿਹੜੀ ਆ ਨਾ, ਜੀ ਇਹ ਇੰਡੀਆ ਵਾਲੀ ਪੋਲਿਟਿਕਸ ਵੀ ਹੁਣ ਇੱਥੇ ਚੱਲ ਪਈ ਆ। ਠੀਕ ਆ, ਪੈਸੇ ਦਿਓ ਪਰ ਤੁਸੀਂ ਜਿਸਲੇ ਜ਼ਰੂਰਤ ਆ ਹੁਣ ਦਿਓ। ਹੁਣ ਸਮਰ ਆ, ਸਮਰ ਦੇ ਵਿੱਚ ਇੰਨੀ ਗੈਸ ਮਹਿੰਗੀ ਆ ਜੀ ਤਾਂ ਕਿ ਲੋਕਾਂ ਨੂੰ ਕੋਈ ਥੋੜੀ ਰਾਹਤ ਹੋ ਮਿਲ ਜਾਏ। ਸਕੇ। ਬਿਲਕੁਲ ਐ ਤੁਸੀਂ ਇਲੈਕਸ਼ਨ ਦੇ ਲਾਗੇ ਜਾ ਕੇ ਦੇਣੀ ਹੈਗੀ ਆ। ਤੇ ਜੇ ਫਿਰ ਕੋਈ ਹੋਰ ਗਵਰਨਰ ਹੁੰਦਾ ਰਿਪਬਲਿਕਨ, ਫੇਰ ਹੀ ਨਹੀਂ ਕਹਿਣਾ ਸੀ ਲਓ ਜੀ ਹੁਣ ਰਿਪਬਲਿਕਨਸ ਨੇ ਕੀਤੀ ਆ, ਇਦਾਂ ਕੀਤੀ ਆ। ਸੋ ਇਹ ਇਸ ਪੈਕੇਜ ਦਾ ਨਾਮ ਕੈਲੀਫੋਰਨੀਆ ਸਟੇਟ ਵੱਲੋਂ ਇਨਫਲੇਸ਼ਨ ਰਿਲੀਫ ਪੈਕੇਜ ਕਰਕੇ ਦੱਸਿਆ ਗਿਆ ਆ। ਜੀ ਤੇ ਬਾਕੀ ਜੋ ਇਹਦੇ ਬਾਰੇ ਡਿਟੇਲ ਹੋਊਗੀ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਨਿਊਸਮ ਨੂੰ ਜਿਹੜਾ ਬਜਟ ਹੋਣਾ ਆ ਉਹ ਜੂਨ 30 ਤੱਕ ਸਾਈਨ ਕਰਨਾ ਸੀ ਤੇ ਸੋ ਆਪਣੇ ਮੈਨੂੰ ਲੱਗਦਾ ਵੀ ਇਸ ਵੀਕ ਦੇ ਵਿੱਚ ਉਹ ਸਾਈਨ ਕਰ ਦੇਣਗੇ। ਸੋ ਜਿੰਨੇ ਵੀ ਸਾਡੇ ਸਰੋਤੇ ਕੈਲੀਫੋਰਨੀਆ 'ਚ ਰਹਿੰਦੇ ਹੈਗੇ ਆ, ਤਿਆਰ ਰਹੋ, ਤੁਹਾਨੂੰ ਪੇਮੈਂਟ ਜ਼ਰੂਰ ਮਿਲੂਗੀ, ਪਰ ਮਿਲੂਗੀ ਅਕਤੂਬਰ ਮਹੀਨੇ ਦੇ ਐਂਡ ਤੱਕ। ਤੇ ਤੁਹਾਨੂੰ ਇਨਕਮ ਆਪਾਂ ਦੱਸ ਦਿੱਤੀ ਆ ਕਿੰਨੀ ਕਿੰਨੀ ਇਨਕਮ ਵਾਲੇ ਕੁਆਲੀਫਾਈ ਕੀਤੇ ਹੈਗੇ। ਦੇਖੋ ਖਾਲਸਾ ਜੀ, ਤਾਂ ਹੀ ਤਾਂ ਲੋਕ ਆ ਕੇ ਧੰਨਵਾਦ ਕਰਦੇ ਹੋ, ਕਹਿੰਦੇ ਤੁਹਾਡੀ ਖਬਰ ਤੋਂ ਸਾਨੂੰ ਪਤਾ ਲੱਗਿਆ ਜੀ ਆ ਰਿਹਾ ਤੇ ਆ ਰਿਹਾ। ਪਰ ਵੇਖ ਲਓ, ਜਦੋਂ ਆਪਾਂ ਇਨਫਲੇਸ਼ਨ ਬਾਰੇ ਖਬਰਾਂ ਦਿੰਦੇ ਹਾਂ ਉਦੋਂ ਸਾਡਾ ਕ੍ਰਿਟਿਕ ਕਰਦੇ, ਪਰ ਇਹੋ ਜਿਹੀਆਂ ਖਬਰਾਂ ਜਦੋਂ ਸਰਕਾਰ ਨੇ ਐਲਾਨ ਕਰਨੇ ਹੁੰਦੇ, ਥੋੜੀ ਜਿਹੀ ਰਿਲੈਕਸੇਸ਼ਨ ਦੇਣੀ ਹੁੰਦੀ ਫਾਈਨੈਂਸ਼ੀਅਲੀ, ਫਿਰ ਆਪਣੇ ਸਰੋਤੇ ਜਿਹੜੇ ਆ ਉਹ ਇਹਨਾਂ ਖਬਰਾਂ ਨੂੰ ਛੇਤੀ ਭੁਲਾ ਵੀ ਦਿੰਦੇ ਆ। ਖੈਰ, ਇਹ ਜਨਤਾ ਪਬਲਿਕ ਹੈ, ਸਭ ਜਾਣਤੀ ਹੈ, ਜਨਤਾ ਜਨਾਰਦਨ ਆ ਜਿਵੇਂ ਹਿੰਦੀ ਦੇ ਵਿੱਚ ਕਹਿੰਦੇ ਆ। ਜਨਤਾ ਦਾ ਕਿਆ ਸਿਰ ਮੱਥੇ, ਸਾਡੇ ਸਰੋਤਿਆਂ ਦੀ ਹਰ ਗੱਲ ਸਾਡੇ ਸਿਰ ਮੱਥੇ ਆ। ਆਪਾਂ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਕੈਮਰੂਨ ਦੇ ਕਈ ਹਿੱਸੇ, ਖਾਸ ਕਰਕੇ ਸਾਊਥ ਵੈਸਟ ਦੇ ਹਿੱਸੇ, ਪਿਛਲੇ 3-4 ਸਾਲਾਂ ਤੋਂ ਉੱਥੇ ਕਾਫੀ ਉਥਲ ਪੁਥਲ ਹੈ, ਗੜਬੜ ਹੈ, ਉੱਥੇ ਹਿੰਸਕ ਵਾਰਦਾਤਾਂ ਵੀ ਹੋਈਆਂ ਨੇ।
ਹੁਣ ਜਿਹੜੀ ਤਾਜ਼ਾ ਖਬਰ ਹੈ, ਇੱਕ ਮੀਡੀਆ ਵੈਬਸਾਈਟ ਰਿਪੋਰਟ ਕਰ ਰਹੀ ਹੈ, ਉਹ ਕਹਿ ਰਿਹਾ ਕਿ ਜਿਹੜਾ ਕੈਮਰੂਨ ਦਾ ਇਹ ਸਾਊਥ ਵੈਸਟ ਦਾ ਇਲਾਕਾ ਅਕਵਾਇਆ ਡਿਸਟ੍ਰਿਕਟ ਹੈ ਜਿਹੜਾ, ਇਹਦੇ ਇੱਕ ਹਿੱਸੇ ਦੇ ਵਿੱਚ ਸੈਪਰੇਟਿਸਟ ਜਿਹੜੇ ਉਹਨਾਂ ਨੇ ਇੰਸਰਜੈਂਸੀ ਨੂੰ ਅੰਜਾਮ ਦੇਣ ਵੇਲੇ 26 ਜਿਹੜੇ ਉੱਥੋਂ ਦੇ ਲੋਕਲ ਬੰਦੇ ਆ ਉਹ ਮਾਰਤੇ ਆ, ਤੇ ਇਹਦੀ ਜਿਹੜੀ ਪੁਸ਼ਟੀ ਆ ਉਹ ਵੀ ਉੱਥੋਂ ਦੀ ਅਥਾਰਟੀਜ਼ ਨੇ ਤੇ ਪੁਲਿਸ ਨੇ ਕੀਤੀ ਹੈ। ਤੇ ਜਿਹੜੇ ਮਿਲਟਰੀ ਆਪਰੇਸ਼ਨਸ ਕਰ ਰਹੇ ਆ, ਇਨਵੋਲਵ ਨੇ ਮਿਲਟਰੀ ਆਪਰੇਸ਼ਨਸ ਦੇ ਚੀਫ ਨੇ, ਉਹਨਾਂ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਵੀ ਦੇਰ ਰਾਤ ਜਿਹੜਾ ਹਮਲਾ ਹੋਇਆ ਸੀ ਕਵਾਇਆ ਡਿਸਟ੍ਰਿਕਟ ਦੇ ਇੱਕ ਹਿੱਸੇ ਦੇ ਵਿੱਚ, ਉੱਥੇ 26 ਜਣਿਆਂ ਦੀ ਮੌਤ ਬਾਰੇ ਸਾਨੂੰ ਪਤਾ ਲੱਗਿਆ ਵੀ 26 ਬੰਦੇ ਹਮਲਾਵਰਾਂ ਨੇ ਜਿਹੜੇ ਆ ਇੱਕ ਪਿੰਡ ਦੇ ਮਾਰ ਦਿੱਤੇ। ਤੇ ਉਸ ਤੋਂ ਬਾਅਦ ਹੁਣ ਜਿਹੜੇ ਚੀਫ ਮੈਡੀਕਲ ਆਫੀਸਰ ਨੇ ਉੱਥੋਂ ਦੇ, ਇਨੋ ਡੇਨੀਅਲ ਕਿਵੋਂਗ, ਉਹਨਾਂ ਨੇ ਰਾਈਟਰ ਏਜੰਸੀ, ਇੱਕ ਖਬਰੀ ਏਜੰਸੀ ਹੈ, ਤੇ ਉਹਨਾਂ ਨੇ ਕਿਹਾ ਕਿ ਸਾਨੂੰ 26 ਲਾਸ਼ਾਂ ਦੀ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ, ਪਰ ਹੋ ਸਕਦਾ ਵੀ ਹੋਰ ਵੀ ਜਿਹੜੇ ਆ ਉਹ ਲੋਕ ਇਸ ਹਮਲੇ ਦਾ ਸ਼ਿਕਾਰ ਹੋਏ ਹੋਣ। ਤੇ ਇਹ ਇਲਾਕਾ ਨਾਈਜੀਰੀਆ ਦੇ ਬਾਰਡਰ ਦੇ ਨੇੜੇ ਪੈਂਦਾ, ਤੇ ਇਹ ਪਿੰਡ ਦਾ ਜਿਹੜਾ ਨਾਂ ਦੱਸਿਆ ਗਿਆ ਵੈਬਸਾਈਟ ਰਾਈਟਰ ਵੱਲੋਂ, ਉਹ ਦੱਸਿਆ ਗਿਆ ਬਾਲਿਨ ਇਲਾਕਾ, ਜਿਹੜਾ ਆਪਣੇ ਕੈਮਰੂਨ ਦਾ ਜਿਹੜਾ ਸਾਊਥ ਵੈਸਟ ਇਲਾਕਿਆਂ ਦੇ ਵਿੱਚੋਂ ਇੱਕ ਉਹ ਇਲਾਕਾ ਜਿੱਥੇ 2017 ਤੋਂ ਜਿਹੜੀ ਹੈ ਉਥਲ ਪੁਥਲ ਹਿੰਸਕ ਵਾਰਦਾਤਾਂ ਜਿਹੜੀਆਂ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ। ਜੀ ਜੀ